ਕਿੰਨੇ ਕ ਸਮੇਂ ਬਾਅਦ ਇਸ ਧਰਤੀ ਨੇ ਇਹੋ ਜਿਹਾ ਜਲਾਉ ਵਾਲਾ ਇੱਕ ਸੰਘਰਸ਼ ਦੇਖਿਆ। ਬੇਸ਼ੱਕ ਇਹ ਅੱਜ ਹੀ ਹੋਇਆ ਪਰ ਕਿੰਨਾ ਕ ਸਮੇਂ ਬਾਅਦ ਹੋਇਆ ਤੇ ਇਹਦੀ ਆਪਾਂ ਦੂਰ ਅੰਦੇਸ਼ੀ ਨਾਲ ਦੇਖਣਾ ਹੋਵੇ ਕਿੱਥੋਂ ਤੱਕ ਮਾਰ ਦੇਖਦੇ ਹੋ ਇਤਿਹਾਸ ਵਿੱਚ ਲਿਖੀ ਜਾਊ ਇਹ ਚੀਜ਼। ਦੇਖੋ ਦੁੱਧ ਨਾ ਦੁੱਧ ਹੁੰਦਾ ਤੇ ਜਦੋਂ ਉਹ ਮਾੜਾ ਜਿਹਾ ਸੇਕ ਲੱਗ ਜਵੇ ਫਿਰ ਉਹ ਵਾਲਾ ਮਾਰ। ਇਹਨਾਂ ਨੂੰ ਲੱਗਿਆ ਕਿ ਦੁੱਧ ਹੈ ਕੋਈ ਗੱਲ ਨਹੀਂ ਸ਼ਾਂਤ ਪਿਆ ਕੋਈ ਗੱਲ ਨਹੀਂ ਮਲਾਈ ਜੰਮ ਜੂਗੀ ਕੋਈ ਗੱਲ ਨਹੀਂ, ਪਰ ਉਹ ਮਲਾਈ ਜਮਾਉਣ ਲਈ ਇਹਨੂੰ ਸੇਕ ਲਾਉਣਾ ਪੈਂਦਾ। ਇਹ ਸੇਕ ਹੈ ਤੇ ਉਵਾਲਾ ਮਾਰਿਆ। 3 ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਇਹਨਾਂ ਨੂੰ ਪੰਜਾਬ ਰੜਕਦਾ ਸੀ, ਇਹਨਾਂ ਨੂੰ ਤਕਲੀਫ ਦਿੰਦਾ ਸੀ ਕਿ ਇਹ ਲੋਕ ਬਾਰ-ਬਾਰ ਕਿਵੇਂ ਜਿੱਤ ਜਾਂਦੇ ਨੇ, ਸਾਨੂੰ ਆ ਕੇ ਕਿਵੇਂ ਝੁਕਾ ਦਿੰਦੇ ਨੇ। ਇਸ ਲਈ 3 ਖੇਤੀ ਕਾਨੂੰਨਾਂ ਦੀ ਲੜਾਈ ਤੋਂ ਬਾਅਦ ਇਹ ਨਵਾਂ ਹਮਲਾ ਸੀ ਪੰਜਾਬ। ਇਹ ਲੜਾਈ ਸਾਡੀ ਚੁਣੀ ਹੋਈ ਸਿਆਸੀ ਜਮਾਤ ਨੂੰ ਲੜਨ ਦੀ ਲੋੜ ਸੀ। ਇਹ ਲੜਾਈ ਭਗਵੰਤ ਮਾਨ ਨਾਲ ਪਾਰਟੀ ਨੂੰ ਲੜਨ ਦੀ ਲੋੜ ਸੀ। ਉਹਦਾ ਤਰਨ ਦਿਖਦਾ ਕਿ ਚੋਣ ਲੜਨੀ ਹੈ, ਚੋਣ ਦੇ ਨਾਮ ਤੋਂ ਉਹਨੂੰ ਚਾਅ ਚੜ ਜਾਂਦਾ ਕਿ ਬਸ ਰੋਡ ਸ਼ੋਅ ਦੇਖਣਾ। ਤੇ ਜੇ ਸੱਤਾ 'ਚ ਨਾ ਹੁੰਦੇ ਇਹਨਾਂ ਸੜਕਾਂ ਤੇ ਉਹ ਵੀ ਫਿਰ ਇੱਥੇ ਬੈਠਾ ਹੁੰਦਾ, ਫਿਰ ਸਭ ਤੋਂ ਮੂਹਰੇ ਫਿਰ ਰੋਂਦਾ ਹੁੰਦਾ ਐ ਪਰ ਪਰਨੇ ਲੈ ਕੇ ਕਿ ਹਾਂ ਮੇਰਾ। ਇਸ ਲਈ ਫਿਰ ਦੂਜੀ ਵਾਰੀ ਹੈ ਵਿਰੋਧੀ ਧਿਰਾਂ ਦੀ ਜਿਹੜੀਆਂ 2027 ਚ ਆਉਣ ਲਈ ਕਾਹਲੀਆਂ। ਤੀਜਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਧਿਰ ਜਿਹੜੀ ਕਹਿੰਦੀ ਅਸੀਂ ਖੇਤਰੀ ਹਾਂ। ਕਿੱਥੇ ਨੇ ਉਹ ਰਾਜਨੀਤਿਕ ਧਿਰਾਂ ਦੀ ਬਜਾਏ ਇਹ ਲੜਾਈ ਵਿਦਿਆਰਥੀ ਲੜ ਰਹੇ। ਅੱਛਾ, ਇਹ ਜਿਹੜਾ ਐਫੀਡੇਵਿਟ ਸਾਈਨ ਕਰਾ ਰਹੇ ਸੀ ਜਿਹਦੀ ਲੜਾਈ ਵੀ ਨੌਜਵਾਨਾਂ ਨੇ ਲੜੀ, ਜੇ ਅੱਜ ਉਹ ਜਿਉਂਦਾ ਤਿਉਂ ਬਰਕਰਾਰ ਹੁੰਦਾ, ਬੱਚਿਆਂ ਨੇ ਸਾਈਨ ਕੀਤੇ ਹੁੰਦੇ ਤਾਂ ਇਦਾਂ ਇਕੱਠ ਨਜ਼ਰ ਆਉਂਦਾ। ਫਿਰ ਕਾਠੇ ਤੋਂ ਵੀ ਵੱਧ ਨਜ਼ਰ ਆਉਂਦਾ। ਅੱਛਾ ਜੀ, ਫਿਰ ਉਲਟ ਇਹ ਸਾਈਨਾਂ ਸੂਨਾਂ ਵਾਲੇ ਕਾਗਜ਼ ਇਹਨਾਂ ਨੂੰ ਪਤਾ ਹੈ ਕਿ ਸਭ ਧਰੇ ਰਹਿ ਜਾਂਦੇ ਨੇ। ਸੋ ਸਾਈਨ ਤਾਂ ਇਹਨਾਂ ਨੇ ਮੋਹਰਾਂ ਲਾ ਕੇ 3 ਖੇਤੀ ਕਾਨੂੰਨਾਂ ਤੇ ਵੀ ਲਾ ਲਏ ਸੀ, ਪਰ ਜਾਨ ਚਾਹੀਦੀ ਆ। ਜੇ ਤਾਂ ਤੁਸੀਂ ਸਿਰਫ ਭੱਜ ਨੱਠ ਕਰਨੀ ਹੈ ਕਿ ਚੰਡੀਗੜ੍ਹ ਤੋਂ ਜੀ ਮੈਂ ਨੰਗਲ ਡੈਮ ਤੱਕ ਜਾਇਆ ਡਰਾਮਾ ਕਰਿਆ ਪਾਣੀ ਦੇ ਰਾਖੇ ਵਾਲਾ, ਫਿਰ ਤਾਂ ਬਈ ਬਿਨਾਂ ਕਾਗਜ਼ ਤੋਂ ਵੀ ਤੁਸੀਂ ਹਾਰੋਗੇ। ਤੇ ਜੇ ਤੁਸੀਂ ਏਕੇ ਨਾਲ ਲੜੋਗੇ ਫਿਰ ਜਿੱਤੋਗੇ। ਇਹ ਲੜਾਈ ਏਕੇ ਦੀ ਹੈ। ਸੋ ਇਸ ਲਈ ਸਵਾਲ ਕਾਗਜ਼ਾਂ ਦਾ ਨਹੀਂ, ਸਵਾਲ ਇਹ ਤੋਂ ਅੱਗੇ ਦਾ। ਸੋ ਇਸ ਸਮੇਂ ਪੀਯੂ ਦੇ ਵਿੱਚ ਮੌਜੂਦ ਆ। ਵਿਦਿਆਰਥੀਆਂ ਦੀ ਇੱਕ ਤਰੀਕੇ ਦੀ ਇਹ ਵੀ ਜਿੱਤ ਹੈ ਕਿ ਉਹ ਯੂਨੀਵਰਸਿਟੀ ਦੇ ਅੰਦਰ ਐਂਟਰ ਹੋ ਗਏ ਨੇ। ਮੇਰੇ ਨਾਲ ਸੀਨੀਅਰ ਪੱਤਰਕਾਰ ਭਾਈ ਦੀਪਕ ਸ਼ਰਮਾ ਚਨਾਰਥਲ ਜੀ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਚਨਾਰਥਲ ਸਾਹਿਬ, ਸਭ ਤੋਂ ਪਹਿਲਾਂ ਇਸੇ ਗੱਲ ਤੇ ਆਈਏ, ਇਹ ਉਹ ਧਰਤੀ ਹੈ ਜਿਹੜੀ ਪੰਜਾਬ ਦੀ ਹੈ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਤੇ ਇੱਥੇ ਹੀ ਇੱਕ ਸਮਾਂ ਉਹ ਹੁੰਦਾ ਜਦੋਂ ਮਟਕਾ ਚੌਕ ਤੋਂ ਪੰਜਾਬੀਆਂ ਨੂੰ, ਬੇਸ਼ੱਕ ਮਜ਼ਦੂਰ ਹੋਣ, ਕਿਸਾਨ ਹੋਣ, ਵਿਦਿਆਰਥੀ ਹੋਣ, ਵੱਖ-ਵੱਖ ਹੋਰ ਲੋਕ ਹੋਣ, ਉਹਨਾਂ ਨੂੰ ਮੋੜ ਦਿੱਤਾ ਜਾਂਦਾ ਰਿਹਾ ਹੈ। ਇਹ ਕਿੰਨੇ ਕ ਸਮੇਂ ਬਾਅਦ ਇਸ ਧਰਤੀ ਨੇ ਇਹੋ ਜਿਹਾ ਜਲਾਉ ਵਾਲਾ ਇੱਕ ਸੰਘਰਸ਼ ਦੇਖਿਆ। ਬੇਸ਼ੱਕ ਇਹ ਅੱਜ ਹੀ ਹੋਇਆ ਪਰ ਕਿੰਨਾ ਕ ਸਮੇਂ ਬਾਅਦ ਹੋਇਆ ਤੇ ਇਹਦੀ ਆਪਾਂ ਦੂਰ ਅੰਦੇਸ਼ੀ ਨਾਲ ਦੇਖਣਾ ਹੋਵੇ ਕਿੱਥੋਂ ਤੱਕ ਮਾਰ ਦੇਖਦੇ ਹੋ ਇਤਿਹਾਸ ਵਿੱਚ ਲਿਖੀ ਜਾਊ ਇਹ ਚੀਜ਼। ਦੇਖੋ ਦੁੱਧ ਨਾ ਦੁੱਧ ਹੁੰਦਾ ਤੇ ਜਦੋਂ ਉਹ ਮਾੜਾ ਜਿਹਾ ਸੇਕ ਲੱਗ ਜਵੇ ਫਿਰ ਉਹ ਵਾਲਾ ਮਾਰਦਾ। ਇਹਨਾਂ ਨੂੰ ਲੱਗਿਆ ਕਿ ਦੁੱਧ ਹੈ ਕੋਈ ਗੱਲ ਨਹੀਂ ਸ਼ਾਂਤ ਪਿਆ ਕੋਈ ਗੱਲ ਨਹੀਂ ਮਲਾਈ ਜੰਮ ਜੂਗੀ ਕੋਈ ਗੱਲ ਨਹੀਂ, ਪਰ ਉਹ ਮਲਾਈ ਜਮਾਉਣ ਲਈ ਇਹਨੂੰ ਸੇਕ ਲਾਉਣਾ ਪੈਂਦਾ। ਇਹ ਸੇਕ ਹੈ ਤੇ ਉਵਾਲਾ ਮਾਰਿਆ। ਜਦੋਂ ਕੇਂਦਰ ਧੱਕਾ ਕਰਦਾ ਤਦ ਪੰਜਾਬ ਦਾ ਖੂਨ ਉਬਾਲਾ ਮਾਰਦਾ। ਇਹਨਾਂ ਨੂੰ ਲੱਗਦਾ ਹੈ ਕਿ ਹੁਣ ਅਸੀਂ ਕੰਟਰੋਲ ਕਰ ਲਏ, ਡਰਾ ਲਏ, ਧਮਕਾ ਲਏ, ਅਸੀਂ ਰਾਜਨੀਤਿਕ ਲੀਡਰ ਇਹਨਾਂ ਦੇ ਆਪਣੇ ਕੰਟਰੋਲ 'ਚ ਕਰ ਲਏ। ਇਦਾਂ ਪੰਜਾਬ ਹਾਰਨ ਵਾਲਾ ਨਹੀਂਗਾ। 3 ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਇਹਨਾਂ ਨੂੰ ਪੰਜਾਬ ਰੜਕਦਾ ਸੀ, ਇਹਨਾਂ ਨੂੰ ਤਕਲੀਫ ਦਿੰਦਾ ਸੀ ਕਿ ਇਹ ਲੋਕ ਬਾਰ-ਬਾਰ ਕਿਵੇਂ ਜਿੱਤ ਜਾਂਦੇ ਨੇ, ਸਾਨੂੰ ਆ ਕੇ ਕਿਵੇਂ ਝੁਕਾ ਦਿੰਦੇ ਨੇ। ਇਸ ਲਈ 3 ਖੇਤੀ ਕਾਨੂੰਨਾਂ ਦੀ ਲੜਾਈ ਤੋਂ ਬਾਅਦ ਇਹ ਨਵਾਂ ਹਮਲਾ ਸੀ ਪੰਜਾਬ ਤੇ ਉਹਦੇ ਲਈ ਸ਼ਾਬਾਸ਼ੀ ਪੰਜਾਬ ਦੇ ਵਿਦਿਆਰਥੀਆਂ ਨੂੰ, ਇਹਨਾਂ ਧਿਰਾਂ ਨੂੰ ਜਿਹਨਾਂ ਨੇ ਲੜਾਈ ਲੜੀ ਹੈ। ਇਹ ਲੜਾਈ ਸਾਡੀ ਚੁਣੀ ਹੋਈ ਸਿਆਸੀ ਜਮਾਤ ਨੂੰ ਲੜਨ ਦੀ ਲੋੜ ਸੀ। ਇਹ ਲੜਾਈ ਭਗਵੰਤ ਮਾਨ ਨਾਲ ਪਾਰਟੀ ਨੂੰ ਲੜਨ ਦੀ ਲੋੜ ਸੀ। ਉਹਦਾ ਤਰਨ ਦਿਖਦਾ ਕਿ ਚੋਣ ਲੜਨੀ ਹੈ, ਚੋਣ ਦੇ ਨਾਮ ਤੋਂ ਉਹਨੂੰ ਚਾਅ ਚੜ ਜਾਂਦਾ ਕਿ ਬਸ ਰੋਡ ਸ਼ੋਅ ਦੇਖਣਾ। ਤੇ ਜੇ ਸੱਤਾ 'ਚ ਨਾ ਹੁੰਦੇ ਇਹਨਾਂ ਸੜਕਾਂ ਤੇ ਉਹ ਵੀ ਫਿਰ ਇੱਥੇ ਬੈਠਾ ਹੁੰਦਾ, ਫਿਰ ਸਭ ਤੋਂ ਮੂਹਰੇ ਫਿਰ ਰੋਂਦਾ ਹੁੰਦਾ ਐ ਪਰ ਪਰਨੇ ਲੈ ਕੇ ਕਿ ਹਾਂ ਮੇਰਾ। ਇਸ ਲਈ ਫਿਰ ਦੂਜੀ ਵਾਰੀ ਹੈ ਵਿਰੋਧੀ ਧਿਰਾਂ ਦੀ ਜਿਹੜੀਆਂ 2027 ਚ ਆਉਣ ਲਈ ਕਾਹਲੀਆਂ। ਤੀਜਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਧਿਰ ਜਿਹੜੀ ਕਹਿੰਦੀ ਅਸੀਂ ਖੇਤਰੀ ਹਾਂ। ਕਿੱਥੇ ਨੇ ਉਹ ਰਾਜਨੀਤਿਕ ਧਿਰਾਂ ਦੀ ਬਜਾਏ ਇਹ ਲੜਾਈ ਵਿਦਿਆਰਥੀ ਲੜ ਰਹੇ ਨੇ। ਸੋ ਸ਼ਾਬਾਸ਼ੀ ਹੈ ਵਿਦਿਆਰਥੀ ਨੂੰ। ਇਹ ਲੜਾਈ ਜਥੇਬੰਦੀਆਂ ਲੜ ਰਹੀਆਂ ਨੇ, ਸ਼ਾਬਾਸ਼ੀ ਹੈ ਜਥੇਬੰਦੀਆਂ ਨੂੰ। ਪਰ ਇੱਕੋ ਇੱਕ ਪੰਜਾਬ ਅਜਿਹਾ ਸੂਬਾ ਹੈ ਜਿਹਦੇ ਕੋਲ ਆਪਣਾ ਸਿਰ ਨਹੀਂ ਹੈਗਾ। ਤੁਸੀਂ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਝਾਤ ਮਾਰ ਕੇ ਦੇਖਿਓ ਕਿ ਜਦੋਂ ਵੀ ਕੋਈ ਸੂਬਾ ਜਨਮ ਲੈਂਦਾ ਤਾਂ ਉਹਦੇ ਕੋਲ ਉਹਦੀ ਆਪਣੀ ਰਾਜਧਾਨੀ ਹੁੰਦੀ ਹੈ। ਲੇਟੈਸਟ ਤਾਂ ਤੇਲੰਗਾਨਾ ਦੀ ਜਦੋਂ ਉਹਦੇ ਵਿੱਚੋਂ ਕੋਈ ਨਵਾਂ ਸੂਬਾ ਨਿਕਲਦਾ ਤਾਂ ਉਹਨੂੰ ਉਹਦੀ ਰਾਜਧਾਨੀ ਮਿਲਦੀ ਹੈ। ਜੇ ਸਾਂਝੇ ਪੰਜਾਬ ਚੋਂ ਹਿਮਾਚਲ ਨਿਕਲਿਆ ਤਾਂ ਉਹਨੂੰ ਤੁਸੀਂ ਸ਼ਿਮਲਾ ਦੇਤੀ, ਅਸੀਂ ਸ਼ਿਮਲਾ ਛੱਡ ਕੇ ਆਏ। ਜੇ ਲਾਹੌਰ ਵਰਗੇ ਅੱਡ ਹੋਇਆ ਮੁਲਕ ਤਾਂ ਅਸੀਂ ਲਾਹੌਰ ਛੱਡ ਕੇ ਆਏ। ਤੇ ਜੇ ਸਾਡੀ ਰਾਜਧਾਨੀ ਚੰਡੀਗੜ੍ਹ ਬਣੀ ਤੇ ਹਰਿਆਣੇ ਨੂੰ ਉਹਦੀ ਰਾਜਧਾਨੀ ਮਿਲੇ, ਉਹਨੂੰ ਦਿਓ। ਤੁਸੀਂ ਸਾਨੂੰ ਭਰਾਵਾਂ ਨੂੰ ਕਿਉਂ ਲੜਾਈ ਜਾਂਦੇ ਉਹਦੇ ਨਾਂ ਤੇ? ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਕਿ ਇਹਨਾਂ ਨੂੰ ਆਪਸ ਵਿੱਚ ਟਕਰਾ ਕੇ ਰੱਖੋ ਤੇ ਸਾਡੀ ਰਾਜਧਾਨੀ ਹੋਣੀ। ਪਰ ਰਾਜਧਾਨੀ ਦੇ ਅੰਦਰ ਸਾਡੀ ਯੂਨੀਵਰਸਿਟੀ ਹੈ, ਅੱਜ ਤੁਸੀਂ ਉਹਨੂੰ ਮਕਾਉਣ ਤੇ ਆ ਗਏ। ਅੱਛਾ, ਇਹ ਜਿਹੜਾ ਐਫੀਡੇਵਿਟ ਸਾਈਨ ਕਰਾ ਰਹੇ ਸੀ ਜਿਹਦੀ ਲੜਾਈ ਵੀ ਨੌਜਵਾਨਾਂ ਨੇ ਲੜੀ, ਜੇ ਅੱਜ ਉਹ ਜਿਉਂਦਾ ਤਿਉਂ ਬਰਕਰਾਰ ਹੁੰਦਾ, ਬੱਚਿਆਂ ਨੇ ਸਾਈਨ ਕੀਤੇ ਹੁੰਦੇ ਤਾਂ ਇਦਾਂ ਇਕੱਠ ਨਜ਼ਰ ਆਉਂਦਾ। ਫਿਰ ਕਾਠੇ ਤੋਂ ਵੀ ਵੱਧ ਨਜ਼ਰ ਆਉਂਦਾ। ਅੱਛਾ ਜੀ, ਫਿਰ ਉਲਟ ਇਹ ਸਾਈਨਾਂ ਸੂਨਾਂ ਵਾਲੇ ਕਾਗਜ਼ ਇਹਨਾਂ ਨੂੰ ਪਤਾ ਹੈ ਕਿ ਸਭ ਧਰੇ ਰਹਿ ਜਾਂਦੇ ਨੇ। ਸੋ ਸਾਈਨ ਤਾਂ ਇਹਨਾਂ ਨੇ ਮੋਹਰਾਂ ਲਾ ਕੇ 3 ਖੇਤੀ ਕਾਨੂੰਨਾਂ ਤੇ ਵੀ ਲਾ ਲਏ ਸੀ, ਪਰ ਜਾਨ ਚਾਹੀਦੀ ਹੈ। ਜੇ ਤਾਂ ਤੁਸੀਂ ਸਿਰਫ
ਭੱਜ ਨੱਠ ਕਰਨੀ ਹੈ ਕਿ ਚੰਡੀਗੜ੍ਹ ਤੋਂ ਜੀ ਮੈਂ ਨੰਗਲ ਡੈਮ ਤੱਕ ਜਾਇਆ ਡਰਾਮਾ ਕਰਿਆ ਪਾਣੀ ਦੇ ਰਾਖੇ ਵਾਲਾ, ਫਿਰ ਤਾਂ ਬਈ ਬਿਨਾਂ ਕਾਗਜ਼ ਤੋਂ ਵੀ ਤੁਸੀਂ ਹਾਰੋਗੇ। ਤੇ ਜੇ ਤੁਸੀਂ ਏਕੇ ਨਾਲ ਲੜੋਗੇ ਫਿਰ ਜਿੱਤੋਗੇ। ਇਹ ਲੜਾਈ ਏਕੇ ਦੀ ਹੈ। ਸੋ ਇਸ ਲਈ ਸਵਾਲ ਕਾਗਜ਼ਾਂ ਦਾ ਨਹੀਂ, ਸਵਾਲ ਇਹ ਤੋਂ ਅੱਗੇ ਦਾ। ਜਿਵੇਂ ਇਹਨਾਂ ਨੇ ਪਹਿਲਾਂ ਇਹ ਟੈਸਟ ਕੀਤਾ ਕਿ ਅਸੀਂ ਇਹਨਾਂ ਬੱਚਿਆਂ ਦੇ ਪਹਿਲਾਂ ਇੱਥੇ ਸੈਮੀਨਾਰ ਰੋਕੋ। 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੈਮੀਨਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਇਹਨਾਂ ਨੇ ਤੈਅ ਕੀਤਾ ਕਿ ਐਫੀਡੈਵਿਟ ਲਾਓ ਤਾਂ ਕਿ ਵੀ ਕੋਈ ਵੀ ਬੱਚਾ ਧਰਨਾ ਨਾ ਲਾ ਸਕੇ। ਅਜੇ ਉਹ ਮਸਲਾ ਚੱਲ ਰਿਹਾ ਸੀ ਕਿ ਇਹਨਾਂ ਨੇ ਉੱਪਰ ਦੀ ਹਮਲਾ ਕੀਤਾ ਸੈਨੇਟ ਸਿੰਡੀਕੇਟ ਵਾਲਾ। ਇਹਨਾਂ ਦਾ ਪਹਿਲੂ ਇਹ ਸੀ ਕਿ ਬੱਚੇ ਇੱਕ ਮੁੱਦੇ ਤੇ ਮੰਨ ਜਾਣਗੇ ਕਿ ਲਓ ਜੀ ਐਫੀਡੈਵਿਟ ਵਾਪਸ ਲੈ, ਦੂਆ ਛੱਡ ਦਿਓ, ਪਰ ਇਹ ਗਲਤੀ ਕਰ ਬੈਠੇ। ਇਸ ਲਈ ਉਹ ਟੇਕ ਓਵਰ ਸੀ ਜਿੱਥੋਂ ਸਾਰੇ ਮੁੱਦਾ ਸਮਝ ਆ ਗਿਆ ਤੇ ਇਹਨਾਂ ਦੇ ਸਾਹਮਣੇ ਆ ਧਿਰ ਆ ਕੇ ਖੜ ਗਈ। ਉਹ ਤੋਂ ਗਾਂ ਇੱਕ ਤਾਂ ਹੁੰਦੀ ਹੈ ਗਲਤੀ, ਗਲਤੀ ਦੁਰਸਤ ਹੋ ਜਾਂਦੀ ਹੈ। ਇੱਕ ਹੁੰਦੀ ਹੈ ਚਾਲ, ਤੁਸੀਂ ਪਹਿਲਾਂ ਤਾਂ ਉਹਨੂੰ ਵਾਪਸ ਲਿਆ ਕਿ ਜੀ ਗਲਤੀ ਨਾ ਹੋ ਗਿਆ ਜੀ ਅਸੀਂ ਵਾਪਸ ਲੈਂਦੇ ਹਾਂ, ਫਿਰ ਦੁਬਾਰਾ ਲਿਆਂਦਾ, ਲਿਆਉਣ ਤੋਂ ਫਿਰ ਵੀ ਕਹਿੰਦੇ ਨਹੀਂ ਜੀ ਵਾਪਸ ਲੈ ਰਹੇ ਹਾਂ। ਤੇ ਅਜੇ ਤੱਕ ਸੈਨੇਟ ਸਿੰਡੀਕੇਟ ਦੀ ਤਰੀਕ ਕਿਉਂ ਨਹੀਂ ਲਾਨੀ ਚੋਣਾਂ ਦੀ? SGPC ਸੰਵਿਧਾਨਕ ਬੋਡੀ ਹੈ, ਉਹਦੀ ਚੋਣ ਨਹੀਂ ਹੈ ਨਾ। ਇਹ ਸੈਨੇਟ ਸਿੰਡੀਕੇਟ ਸੰਵਿਧਾਨਕ ਤੌਰ ਤੇ ਇਹਦੀ ਚੋਣ ਨਹੀਂ। RSS ਸਾਡੀ ਜੀ ਕੋਈ ਸੰਵਿਧਾਨ ਦੇ ਵਿੱਚ ਨਹੀਂ ਆਉਂਦੀ, ਕੋਈ ਰਜਿਸਟਰਡ ਬੋਡੀ ਨਹੀਂ। ਮੋਹਨ ਭਾਗਵਤ ਜੀ ਕਹੀ ਜਾਂਦੇ ਉਹ ਤਾਂ ਤਿਰੰਗਾ ਨਹੀਂ ਲਾਉਂਦੇ ਜੀ, ਹੈ ਨਾ। ਤੇ ਫਿਰ ਨਰਿੰਦਰ ਮੋਦੀ ਕਹਿੰਦਾ ਇਹ NGO ਹੈ ਜੀ, ਲਾਲ ਕਿਲੇ ਤੋਂ ਖੜ ਕੇ। ਜੇ NGO ਫਿਰ ਰਜਿਸਟਰਡ ਕਿਉਂ ਨਹੀਂ? ਸੋ ਇਸ ਲਈ ਸਾਰਾ ਪਹਿਲੂ ਸਮਝਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਇਹ ਪੰਜਾਬ ਦੇ ਉੱਤੇ, ਸੂਬਿਆਂ ਦੇ ਉੱਤੇ ਉਹਨਾਂ ਦੇ ਹੱਕਾਂ ਤੇ ਡਾਕਾ ਬਾਈ, ਇਹਦੀ ਲੜਾਈ ਜਾਰੀ ਰੱਖਣੀ ਪਊਗੀ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ।